ਜਿਹੜਾ ਲੂਸਣ ਆ ਜੀ ਜੀ ਹਰਾ ਹਾਂ ਘੋੜਿਆਂ ਨੂੰ ਪਾਉਣੇ ਨਾ ਹਾਂ ਇਹ ਨਾਲ ਥੋੜਾ ਰੁਕ ਸਾਰਾ ਖਾਇਆ ਕਰੋ। ਗੱਡੇ ਵਾਲਾ ਢੱਗਾ ਹੂੰ ਔਰ ਖਾੜੇ ਵਾਲਾ ਪਹਿਲਵਾਨ ਹਾਂ ਇਹਦੀ ਅਖੀਰ ਮੰਦੀ ਆ। ਹਾਂ ਇਹ ਨਹੀਂ ਬਹੁਤ ਹੱਡ ਮੰਦੀ ਵੀ ਬਹੁਤੀ ਆ। ਓਏ ਹੋਏ ਉਹਨੇ ਰਾਤ ਨੂੰ ਉਹਦਾ ਗੱਡਾ ਚੱਕ ਲਿਆ ਆ। ਅੱਛਾ ਗੱਡਾ ਚੱਕ ਲਿਆ ਗੱਡਾ ਚੱਕ ਲਿਆਂਦਾ ਹਾਂ ਸਿਰ ਤੇ ਹੂੰ ਲਿਆ ਕੇ ਤੇ ਕਮਾਦੀ ਚ ਲੁਕੋ ਲਿਆ। ਹਾਂ ਸਵੇਰੋਂ ਵੇਰ ਨੂੰ ਦੇਖਣ ਵੀ ਗੱਡਾ ਚੋਰੀ ਹੋ ਗਿਆ ਕਿੱਧਰ ਗਿਆ। ਹੁਣ ਗੱਡਾ ਰੋੜ ਕੇ ਲਿਆ ਸਾਡੇ ਪੈੜ ਲੱਗਣੀ ਉਹਦੀ ਪੈੜ ਹੈ ਨਹੀਂ। ਹਾਂ ਬਾਅਦ ਜੋ ਸਾਰਾ ਪੈੜ ਹੈ ਨਹੀਂ ਗੱਡਾ ਕੌਣ ਲੈ ਗਿਆ। ਬਾਅਦ ਚ ਸੋਚਿਆ ਵੀ ਹੋ ਸਕਦਾ ਦੇਵ ਦਾ ਕੰਮ ਹੋਣਾ। ਚਾਚੇ ਦੇਵ ਸੀ ਉਹਦਾ ਨਾਂ। ਗੁਰਦੇ ਉਹਨਾਂ ਦੇ ਬਹਿ ਜਾਂਦੇ ਗੁਰਦੇ ਜਿਹੜੇ ਜਿਆਦੇ ਬੈਠੇ ਆ ਜਿਹੜੇ ਜਵਾਰ ਜੂਰ ਜੋ ਵਿੱਚੋਂ ਐਕਸਿਡ ਕੱਢੀ ਦੀ ਸੀ ਇੱਕ ਐਕਸਿਡ ਜਾਣਦੇ ਹੋ। ਹਾਂਜੀ ਹਾਂਜੀ ਉਹ ਕਾਪਸਟ ਮੁੱਕ ਗਿਆ ਇਹਦਾ ਐਕਸੈਟ ਬੂਟੀ ਜਿਹੜੀ ਹੁੰਦੀ ਆ ਐਕਸੈਟ ਆਹੋ ਉਹ ਇਹੀ ਕਹਿੰਦੇ ਆ ਸਾਡੇ ਵੀ ਉਹੀ ਕਹਿੰਦੇ ਉਹਨੂੰ ਬੂਟੀ ਜਿਹਨੂੰ। ਅੱਛਾ ਤੁਹਾਡੇ ਗੋਡਿਆਂ ਨੂੰ ਪ੍ਰੋਬਲਮ ਹੋ ਗਈ ਆ ਹਾਂਜੀ ਹਾਂਜੀ ਕੋਈ ਨੁਸਖਾ ਲੈਣਾ ਸਰਦਾਰਾਂ ਕੋਲ ਹਾਂਜੀ ਆ ਮਠਿਆਈ ਦੀ ਗਲੀ ਜਾ ਕੇ ਖਾਓ ਪਹਿਲੇ ਹੈ ਆ ਮਠਿਆਈ ਦੀ ਗਲੀ ਪਹਿਲੇ ਜਾ ਕੇ ਖਾਓ ਬਹੁਤ ਮਾਰ ਗਿਆ ਬਈ ਖਾਣਾ ਜਾਇਦਾ ਕੋਈ ਗੱਲ ਪਤਾ ਕੀ ਆ ਹਾਂਜੀ ਗੱਲ ਇਹ ਆ ਇੱਕ ਤਾਂ ਬੰਦਾ ਮਰਦਾ ਜਦੋਂ ਬਿਲਕੁਲ ਕੰਮ ਨਹੀਂ ਕਰਦਾ। ਆਹੋ ਦੂਜਾ ਮਰਦਾ ਬਹੁਤ ਜ਼ਿਆਦਾ ਕਰਕੇ। ਹਾਂ ਇਹ ਦੇਖਣਾ ਕਰਨਾ ਪੈਂਦਾ। ਅਸੀਂ ਜ਼ਿਆਦਾ ਕਰਕੇ ਬਣੇ ਹਾਂ ਇਹ ਬਿਮਾਰੀ ਪੈਂਦੀ ਕਿਉਂ ਜ਼ਿਆਦਾ ਯੂਜ਼ ਕਰਕੇ ਮਤਲਬ ਵਿੱਚੋਂ ਮਾਂ ਸਾਰਾ ਜਾਂਦਾ ਮੁੜ ਕੇ ਹੱਡ ਖਸਦੇ ਆ। ਨਹੀਂ ਤਾਈਓ ਫੇ ਕਿ ਇਹਨਾਂ ਨੂੰ ਵੀ ਬਹੁਤ ਜਿੱਦਾਂ ਹੁਣ ਪਹਿਲਵਾਨ ਵੀ ਆ ਕਿੰਨੇ ਤਕੜੇ ਘੁੱਟਦੇ ਆ ਘੁੱਟਦੇ ਤੇ ਉਹ ਬਾਅਦ ਦੇ ਵਿੱਚ ਵਿਚਾਰਿਆਂ ਦੇ ਸਾਰੇ ਹੱਡ ਉੱਡ ਖੜ ਕੇ ਜਾਂਦੇ ਆ। ਬਸ ਹੋਈ ਨਹੀਂ ਬਾਤ ਭਲਵਾਨ ਦੀ ਕਹਿੰਦੇ ਅਖੀਰ ਮਾੜੀ ਹੁੰਦੀ ਆ ਹਾਂ ਬਾਕੀ ਬਾਅਦ ਚ ਫੀਮ ਫੂਮ ਖਾਂਦੇ ਵਿਚਾਰੇ ਦਰਦਾਂ ਹੁੰਦੀਆਂ। ਗੱਡੇ ਵਾਲਾ ਢੱਗਾ ਹੂੰ ਔਰ ਖਾੜੇ ਵਾਲਾ ਪਹਿਲਵਾਨ ਹਾਂ ਇਹਦੀ ਅਖੀਰ ਮੰਦੀ ਆ। ਹਾਂ ਇਹ ਨਹੀਂ ਬਹੁਤ ਹੱਡ ਮੰਦੀ ਵੀ ਬਹੁਤੀ ਆ। ਓਏ ਹੋਏ ਤੇ ਪੱਡੇ ਨਾਲ ਨੇ ਵੀ ਸਾਡੇ ਉਹੀ ਬੰਦੇ ਦਾ ਸਾਡੇ ਵੀ ਉੱਥੇ ਸਾਡੇ ਤਾਇਆ ਹੀ ਲੱਗਦਾ ਸਾਡੀ ਹੈਗੀ ਆ ਦਾਦੀ ਹੈਗੀ ਤੱਲਣ ਤੋਂ ਅੱਛਾ ਪੰਜਾਬ ਕੌਰ ਉਹਦਾ ਨਾਂ ਸੀ। ਤੇ ਬਾਕੀ ਉਹਨੇ ਜਿਹੜੇ ਸਾਡੇ ਤਾਇਆ ਲੱਗਦੇ ਸੀ ਨਾ ਹੂੰ ਉਹ ਵੀ ਇੱਕ ਘੁਲਦਾ ਸੀ ਤੇ ਦੱਸਦੇ ਤੇ ਤੱਲਣ ਛਿੰਝ ਬਹੁਤ ਤਗੜੀ ਪੈਂਦੀ ਸੀ। ਉੱਥੇ ਤਾਂ ਤੁਹਾਨੂੰ ਆਪਣੇ ਦੇਸ਼ ਦਾ ਹਰ ਘਰ ਚ ਇੱਕ ਦੋ ਪਹਿਲਵਾਨ ਕਈਆਂ ਦੇ ਵਿੱਚ ਕਈਆਂ ਘਰਾਂ ਚਾਰ ਪਹਿਲਵਾਨ ਇਹ ਬਹੁਤ ਤਗੜੇ ਉਹਨਾਂ ਖਾਣ ਨੂੰ ਸੀ ਬਹੁਤ ਤਗੜੇ ਪਹਿਲਵਾਨ ਸੀ ਇਹ ਤੱਲਣ ਛਿੰਝ ਇਹਦਾ ਨਾਂ ਸੀ ਮਾਖੀ। ਤੇ ਇਹ ਲੈ ਜਾਂਦਾ ਹੁੰਦਾ ਸੀਗਾ ਤੇ ਇਹ ਬਾਅਦ ਚ ਗੱਡਾ ਗੁੱਡਾ ਵੀ ਹੱਕਦਾ ਰਿਹਾ ਤੇ ਗਾਡਰ ਗੁੱਡਰ ਢੋਣੇ ਫੇਰ ਇਹ ਥੋੜੀ ਜਿਹੀ ਨਾ ਜਦੋਂ ਬੁੱਢਾ ਹੋ ਗਿਆ ਹਾਂ ਫੇਰ ਥੋੜੀ ਵਾਰੀ ਫੀਮ ਫੂਮ ਖਾਣ ਲਾਵੇ। ਇੱਕ ਦਿਨ ਰਾਤ ਨੂੰ ਨਾ ਇਹਨੇ ਐਡਾ ਟੋਕਰਾ ਚੱਕ ਲਿਆ ਗੋਹਾ ਚੱਕਣ ਨੂੰ ਉਹ ਟੋਕਰਾ ਫਸ ਗਿਆ ਦਰਵਾਜ਼ੇ ਦੇ ਵਿੱਚ। ਅੱਛਾ ਸਾਰੀ ਰਾਤ ਥੱਲੇ ਖੜਾ ਰਿਹਾ ਸੀਗਾ ਤਗੜਾ ਜਿਹਾ ਬੰਦੇ ਬਹੁਤ ਤਗੜੇ ਸੀ। ਸਾਡਾ ਚਾਚਾ ਦੇਵ ਬਹੁਤ ਤਗੜਾ ਸੀ ਉਹਨੂੰ ਵੀ 3-4 ਬੰਦੇ ਭਰੀ ਚੜਾਉਂਦੇ ਸੀ ਤੇ ਪੈਰ ਪੂਰ ਉਹਦੇ ਏਡੇ ਸਾਰੇ ਕਦੀ ਉਹਨੇ ਜੁੱਤੀ ਪਾਈ ਨਹੀਂ ਤੇ ਬਹੁਤ ਤਗੜੇ ਬੰਦੇ ਸੀ ਇਹ ਚ ਕੋਈ ਸ਼ੱਕ ਨਹੀਂ ਹੈ। ਇਹਦੇ ਸ਼ੱਕ ਕੋਈ ਨਹੀਂ। ਉਸ ਜਿਹੜਾ ਜ਼ਮਾਨਾ ਸੀ ਨਾ ਉਹਦੇ ਵਿੱਚ ਹਰ ਘਰ ਵਿੱਚ ਇੱਕ ਦੋ ਪਹਿਲਵਾਨ ਹੁੰਦੇ। ਉਹ ਬਿਮਾਰੀ ਵੀ ਸਾਡੇ ਦੇਸ਼ ਵੀ ਮੈਨੂੰ ਸੁਰਤਾ ਸਾਡੇ ਜੇ ਕਮੀ ਕਾਲੀ ਚੂੜੇ ਸਾਈ ਚਮਾਰ ਕਈ ਸੀ ਬੜਾ ਪਿੰਡ ਹਰ ਘਰ ਦੇ ਵਿੱਚ ਇੱਕ ਟਾਈਮ ਨਾ ਠੰਡਾ ਮਿੱਠਾ ਖਾਣਾ ਸ਼ੱਕਰ ਘਿਓ ਖਾਣਾ ਚੰਗਾ ਹਰ ਘਰ ਨੇ ਰਿਵਾਜ ਸੀ ਉੱਥੇ। ਏਦਾਂ ਸੀ ਹੁਣ ਜਦੋਂ ਹਲ ਪਾ ਕੇ ਹੁਣ ਆਹੋ ਯਾਰ ਜੋ ਸਵੇਰੇ ਹਲ ਚੱਲ ਪਣੇ ਆ 4:30 ਵਜੇ 4 ਵਜੇ ਤੇ ਮਿੱਠਾ ਦਹੀਂ ਵਿੱਚ ਘੜ ਪਾ ਕੇ ਮਿੱਠਾ ਪਾ ਕੇ ਖਾਣਾ ਪੈਂਦਾ ਸੀ। ਨਹੀਂ ਤਾਂ ਹੁਣ ਅਸੀਂ ਕਹਿੰਦੇ ਆ ਵੀ ਮਿੱਠਾ ਨਾ ਖਾਓ ਆ ਨਾ ਖਾਓ ਅਸੀਂ ਕੰਮ ਕਰਦੇ ਨਹੀਂਗੇ ਕਹਿੰਦੇ ਖਰਿਆ ਘੇ ਖਾ ਕੇ ਤਕੜੇ ਹੋ ਜਾਣਾ ਤਾਂ ਹੋਰ ਪੱਠਾ ਵਢਾਲੀ ਜਾਂਦਾ ਆ। ਆਹੋ ਜਾਂ ਕਰਨਾ ਹੀ ਹਿੱਲਣਾ ਹੀ। ਇਹ ਤਾਂ ਹੁਣ ਸਵੇਰ ਦਾ ਹਲ ਜੋੜਿਆ ਹੈ ਬੰਦੇ ਨੇ ਫੇਰ ਤਾਂ ਉਹਨੂੰ ਖਾਣਾ ਪੈਣਾ ਤੇ ਜੇ ਹੁਣ ਜੇ ਵਿਹਲੇ ਨਿਆਣੇ ਨੇ ਕੁਝ ਕਰਨਾ ਨਹੀਂ ਉੱਠ ਕੇ ਕਹਿਣਾ ਘੇ ਬਹੁਤ ਚੰਗਾ ਹੈ ਤਾਂ ਹੋਰ ਪੱਠਾ ਪੈ ਜਾਣਾ ਤੁਹਾਡਾ। ਬਾਬਾ ਕੋਈ ਬੋਲੀ ਸੁਣਾ ਦੇ ਸਰਦਾਰਾਂ ਨੂੰ ਉਹ ਜਾ ਲਿਆ ਉਹਨਾਂ ਨੂੰ ਫੋਨ ਕਰੂਗਾ ਤੇ ਆਣਾ ਉੱਥੇ ਘਰੇ ਉਹ ਕਹਿੰਦੇ ਸਾਡੇ ਰਾਣਾ ਫੋਨ ਕਰਕੇ ਆ ਜਾਓ ਕੁੜੀਆਂ। ਜਿਹੜਾ ਲੂਸਣ ਆ ਹਰਾ ਘੋੜਿਆਂ ਨੂੰ ਪਾਉਣੇ ਨਾ ਇਹ ਨਾਲ ਥੋੜਾ ਰੁਕ ਸਾਰਾ ਖਾਇਆ ਕਰੋ ਉੱਤੋਂ ਕੱਟ ਕੇ। ਬਾਕੀ ਆ ਜਿਹੜਾ ਸਵਾਦ ਲੱਗਦਾ ਉਹ ਖਹਿੜਾ ਛੱਡੋ ਉਹ ਖਾ ਕੇ ਦੇਖੋ ਉਹਦੇ ਨਾਲ ਤੁਹਾਡੇ ਆ ਮਤਲਬ ਸਾਰਾ ਸਾਫ਼ ਹੋਊਗਾ। ਤੇ ਫਿਰ ਤੁਸੀਂ ਏਦਾਂ ਕਰੋ ਤ੍ਰਿਫਲਾ ਜਾਣਦੇ ਕੀ ਆ ਹਰੜ ਜਾਣਦੇ ਕੀ ਆ ਪੇੜਾ ਆਮਲਾ ਇਹ ਤਿੰਨੇ ਚੀਜ਼ਾਂ ਲਓ ਇਹਨਾਂ ਨੂੰ ਤੁਸੀਂ ਐ ਰਗੜ ਲਓ ਪਾਊਡਰ ਬਣਾ ਲਓ। 1.5 ਚਮਚਾ ਸਵੇਰ ਨੂੰ ਤੱਤੇ ਪਾਣੀ ਨਾਲ ਪੀਓ ਨੰਨੇ ਕਾਲਜੇ ਖਾਣ ਤੋਂ 1 ਘੰਟਾ ਪਹਿਲਾਂ। ਤੇ ਬਾਕੀ ਤੁਸੀਂ ਲੂਸਣ ਖਾਓ ਤੇ ਇੱਕ ਰੋਟੀ ਖਾ ਲਓ ਬਾਕੀ ਚਾਹ ਤੁਹਾਡੇ ਮਤਲਬ ਤੋੜ ਦਊਗਾ ਜਿਹੜੀ ਤੁਹਾਡੀ ਤੁਰੀ ਹੋ ਜਿਹੜੀ ਵਿੱਚ ਦੇ ਆ ਗੋਡਿਆਂ ਦੇ ਬੜੀ ਜਿਹੜੀ
ਸਾਰਾ ਜਿਹੜਾ ਜੰਮਿਆ ਗੰਦ ਜਿਹੜਾ ਇਹ ਕੋਲੇਸਟ੍ਰੋਲ ਗੰਦ ਕਿਸੇ ਹੱਡ ਤਾਂ ਕੜਕ ਕੜਕ ਖੜਕਦੇ। ਨਹੀਂ ਉਹ ਗੋਡੇ ਮੋਟੇ ਆ ਉਹਦੇ ਤੋਂ। ਮੇਰੇ ਨਾਲ ਮੋਟੇ ਤਾਂ ਨਹੀਂ ਮੈਂ ਤੇਰੇ ਦਾ ਭਾਈਆ ਵੇ ਪਾਵੇ ਆ ਗੋਡੇ ਪੰਗਦੇ ਗੋਡੇ ਥੋੜੀ ਆ ਇਹਨੂੰ ਗੋਡਾ ਕਿਹੜਾ ਕਹਿ ਦਊਗਾ। ਓਏ ਅਸੀਂ ਫਿਰਦਾ ਕਿਸੇ ਜ਼ਮਾਨੇ 'ਚ ਸੀ ਇਹ ਮੰਜੇ ਦੇ ਨਹੀਂ ਇਹ ਪੰਗ ਦੇ ਪਾਵੇ ਆ। ਆਪਾਂ ਜਲਾਰੇ ਹਾਂ ਆਮਲਾ ਦੇ ਕਿਤੇ ਆਪਾਂ ਜਲਾਰੇ ਆਮਲਾ ਔਲਾ ਜਿਹੜਾ ਆ ਹਰੜ ਬਿਹੜਾ ਇਹਨਾਂ ਨੂੰ ਤਿੰਨਾਂ ਨੂੰ ਰਗੜਾ ਪਾਊਡਰ ਬਣਾ ਉਹ ਦੇਖਦਾ ਇੰਨਾ ਚਿਰ ਯਾਦ ਨਹੀਂ। ਇਹ ਹੱਡਾਂ ਲਈ ਬਹੁਤ ਵਧੀਆ ਆ। ਇਹ ਤੁਹਾਡੇ ਜਿਹੜੇ ਦੁਖਦੇ ਆ ਮਤਲਬ ਇਹਨਾਂ ਨੂੰ ਖਾਓ ਥੋੜੀ ਇਹਦੇ ਕਰੋ। ਸਹੀ ਸਹੀ ਹਾਂ ਲੂਸਣ ਨੂੰ ਵੀ ਹੱਥ ਲਾ। ਹਨੇ ਲੂਸਣ ਵੀ ਖਾਓ। ਆਓ ਦੇਖੋ ਹੁਣ ਮੈਨੂੰ ਦੱਸੋ ਜੇ ਪਸ਼ੂ ਆ ਡਿਗਿਆ ਡੁਗਿਆ ਆਇਆ ਨੇ ਉਹਨੂੰ ਹਰਾ ਲੂਸਣ ਥੋੜਾ ਦੇ ਦਿਓ ਨਾਲ ਨਾ ਤੇ ਥੋੜਾ ਜਿਹਾ ਚੱਲ ਨਾਲ ਸੁੱਕੀ ਤੂੜੀ ਦੇ ਦਿਓ ਤੇ ਉਹਦਾ ਰੰਗ ਦੇਖੋ 3 ਦਿਨਾਂ 'ਚ ਕੀ ਹੁੰਦਾ ਰਾਜੀ ਹੋ ਜਾਂਦਾ। ਇਹ ਜਿਹਦੇ ਫਿਰ ਨਾ ਜੰਮਿਆ ਸਾਰਾ ਤੁਹਾਡਾ ਇਹ ਮਤਲਬ ਸਾਰਾ ਸਫਾਈ ਕਰ ਦਿੰਦਾ ਅੰਦਰੋਂ। ਜਦੋਂ ਸਫਾਈ ਹੋਣ ਲੱਗ ਪੈਂਦੀ ਹੈ ਸਾਰੇ ਵਿੱਚ ਚੀਜ਼ਾਂ ਚੱਲ ਪੈਂਦੀਆਂ। ਇਹ ਇਕੱਠਾ ਦੇ ਵਿੱਚ ਨਾ ਡਾਕਟਰੀ ਹੁੰਦੀ ਹੈ। ਇਹ ਫਿਰ ਉਹੀ ਤੁਹਾਨੂੰ ਅਥਰਾਇਟਿਸ ਪ੍ਰੋਬਲਮ ਹੈ। ਇਹ ਤੁਸੀਂ ਜਿਹੜੀ ਹਰੜ ਬਿਹੜਾ ਆਮਲਾ ਖਾਓ। ਠੀਕ ਹੈ ਹਾਂ ਇਹ ਬਹੁਤ ਵਧੀਆ ਆ ਸਾਰੀਆਂ ਚੀਜ਼ਾਂ ਲਈ ਦਿਮਾਗ ਲਈ ਵੀ ਸਾਰੇ ਚੀਜ਼ ਲਈ ਬਹੁਤ ਹੈ। ਇਹ ਜੋੜਾਂ ਦੀ ਦਵਾਈ ਸਭ ਤੋਂ ਵਧੀਆ ਇਹੀ ਹੈ। ਹਾਂ ਆ ਗਈ ਜਾ ਜਦੋਂ ਜਨੇਤ ਆਉਣੀ ਨਾ ਸਰਦਾਰਾਂ ਦੀ ਉਹ 10 20 50 100 ਬੰਦਾ ਹੋਣਾ। ਉਦੋਂ ਜਿਹੜੀਆਂ ਪਿੰਡ ਦੀਆਂ ਕੁੜੀਆਂ ਹੁੰਦੀਆਂ ਨਾਲ ਸਿੱਛਣੀਆਂ ਦੇਣੀਆਂ ਨਾਲ ਇੱਕ ਦੂਜੇ ਤੇ ਮੇਕਅਪ ਕਰਕੇ ਉਹਨੇ ਏਦਾਂ ਮਾਰਨੀਆਂ ਨਾਲ। ਉਧਰੋਂ ਸਿੱਖਾਂ ਨੇ ਮੁੰਡਿਆਂ ਨੇ ਬੋਲੀਆਂ ਪਾਉਣੀਆਂ ਉਧਰੋਂ ਕੁੜੀਆਂ ਨੇ ਬੋਲੀਆਂ ਪਾਉਣੀਆਂ ਨਾਲ ਗਿੱਧਾ ਵੱਜਣਾ ਭੈਣ ਚੋਂ ਭੰਗੜਾ ਪੈਣਾ ਗੱਲ ਨਾ ਹਿਲਾ ਕਦੇ ਫਿਲਮਾਂ ਨਹੀਂ ਮਾਰਨੀਆਂ। ਅਸੀਂ ਹਲਕੇ ਹੁੰਦੇ ਸੀ ਅਸੀਂ ਵੀ ਵਿੱਚ ਰੌਲਾ ਪਾਉਂਦੇ ਰਹਿਣਾ। ਹੁਣ ਤਾਂ ਕੋਈ ਰਿਵਾਜ ਉੱਥੇ ਵੀ ਠੰਡ ਠੇਰ ਹੋ ਗਈ ਆ। ਨਹੀਂ ਹੁਣ ਦੁਨੀਆ ਸਾਰੀ ਆ ਇਲੈਕਟ੍ਰੋਨਿਕ ਮੀਡੀਆ ਬਣ ਗਿਆ ਆ। ਅਜੇ ਵੀ ਤੇ ਤੋ ਸਰਦਾਰ ਅਲੇ ਹੋ ਜਾ ਆਮਲੇ ਭੇਜਦੇ ਹਰਦਾ ਮੈਨੂੰ ਉਰਦੂ ਨਹੀਂ ਲਿਖਣਾ ਆਉਂਦਾ ਉਹ ਤੁਹਾਨੂੰ ਲਿਖਣਾ ਤੂੰ ਲਿਖਦਾ ਅੰਗਰੇਜ਼ੀ ਦੇ ਅੰਗਰੇਜ਼ੀ ਹੈ ਅੰਗਰੇਜ਼ੀ ਦੇ ਮੁੰਡਾ ਤੂੰ ਦੇਖ ਬਾਈ ਤੂੰ ਲੈ ਇੰਨੇ ਪੈਸੇ ਸਰਦਾਰਾ ਪੱਟੇ ਆ ਬਸ ਤੂੰ ਮਿਹਰਬਾਨੀ। ਉਹ ਕਦੇ ਬਾਬੇ ਨੂੰ ਇਸਲਾਮਾਬਾਦ ਲੈ ਕੇ ਗਏ ਸਾਰੀ ਰਾਤ ਸਮਝਾ ਦੇ ਰਹੇ ਵੀ ਤੈਨੂੰ ਜੋ ਪੁੱਛਣਗੇ ਨਾ ਵੀ ਕਾਰੋਬਾਰ ਤੂੰ ਮੇਰਾ ਡੇਰੀ ਫਾਰਮ ਆ। ਉਹਨਾਂ ਨੇ ਪੁੱਛਿਆ ਬਾਬਾ ਕੰਮ ਕੀ ਕਰਦਾ ਟ੍ਰਾਂਸਲੇਟਰ ਨੇ ਦੱਸਿਆ ਨਾ ਵੀ ਪੂਰਾ ਦੱਸ ਕੀ ਬਾਬਾ ਆ ਸਵਾਲ ਕੀਤਾ। ਕਹਿੰਦਾ ਕੰਮ ਕੀ ਕਰਨਾ ਪੱਠਾ ਲੱਥਾ ਹੀ ਕਰਦੇ ਆ ਗੱਲ ਹੋ ਗਿਆ। ਤੈਨੂੰ ਤੇ ਗੋਰੇ ਨੇ ਪੁੱਛਿਆ ਆਹੋ ਤੇ ਮੈਨੂੰ ਲੈ ਜਾਣਾ ਸੀ ਨਾਲ। ਅਸੀਂ ਦੱਸਣਾ ਦੋ ਅਸੀਂ ਇੰਗਲਿਸ਼ ਜਾਣਦੇ ਨਹੀਂਗੇ ਵੀ ਅਸੀਂ ਜਾਣਾ ਉੱਥੇ ਘੁੰਮਣ ਫਿਰਨ ਜਾਣਾ ਗੱਲ ਨਹੀਂ ਬੜੀ। ਉਹੀ ਮੈਂ ਦੱਸਿਆ ਪਤਾ ਕੀ ਗੱਲ ਆ ਅਸੀਂ ਜਾਂਦੇ ਆ ਡਰ ਕੇ। ਕੈਨੇਡਾ ਕਿਸੇ ਦੇ ਪੇ ਦਾ ਥੋੜੀ ਸਾਰਿਆਂ ਦਾ ਯਾਰ ਕਿਹੜੇ ਧਰਤੀ ਆ ਕੋਈ ਇੱਥੇ ਬੈਠਾ ਕੋਈ ਉੱਥੇ ਬੈਠਾ। ਬੰਦੇ ਨੂੰ ਦੱਸੇ ਵੀ ਤੂੰ ਕੌਣ ਬੈਠਾ ਏਡਾ ਉੱਚਾ ਜਿਹੜਾ ਤੂੰ ਕਹਿੰਦਾ ਮੈਨੂੰ ਆ ਸਕਦਾ ਨਹੀਂ ਜਾ ਸਕਦਾ। ਪਰ ਅਸੀਂ ਕਹਿੰਦੇ ਹੀ ਨਹੀਂ ਇਹ ਗੱਲ ਇਹ ਡਰਦੇ ਆ ਸਾਰਿਆਂ ਤੋਂ। ਆਹੀ ਆਪਣੀ ਟਰਬਲ ਆ। ਤੁਸੀਂ ਜਿਹੜੀ ਆਪਾਂ ਕਹਿੰਦੇ ਆ ਇੰਡੀਆ ਜਾਣ ਨੂੰ ਦਿਲ ਕਰਦਾ ਜਾ ਕੇ ਉਹਨੂੰ ਪੁੱਛਦੇ ਅਗਲੇ ਕਿ ਉਹ ਬਸ ਵੱਡਾ ਕਹਿੰਦਾ ਮੈਨੂੰ ਤਾਂ ਇਹਨੇ ਰੱਬ ਬਣਾ ਲਿਆ ਮੈਂ ਹੀ ਆ ਇਹਦਾ ਸਾਰਾ ਕੁਝ। ਅਗਲੇ ਨੂੰ ਦੱਸੋ ਭਾਈ ਤੂੰ ਇਨਸਾਨ ਆ ਮੈਂ ਆਹ ਕਰਨਾ ਆ ਮਤਲਬ ਦੇਂਦੇ ਆ ਸਿੱਧੀ ਗੱਲ ਕਰੋ। ਅਸੀਂ ਤਾਂ ਉਹਨਾਂ ਨੂੰ ਮਤਲਬ ਜਿਹੜਾ ਵੀ ਕੰਮ ਕਰੋ ਨਾ ਪਹਿਲੇ ਹੱਥ ਕੜੀਆਂ ਲਵਾ ਲੈਂਦੇ ਅਗਲੇ ਨੂੰ ਕਹਿੰਦੇ ਬੰਨ ਦੇ ਸਾਨੂੰ ਹੈ। ਅਗਲੇ ਨੂੰ ਦੱਸ ਵੀ ਭਾਈ ਮੈਂ ਕੈਨੇਡਾ ਜਾਣਾ ਮੈਨੂੰ ਤੋਂ ਦੱਸ ਕੀ ਤੂੰ ਮੰਗਦਾ ਆ ਕੀ ਚਾਹੁੰਦਾ ਆ। ਗੱਲ ਨਹੀਂ ਬੜੀ ਅਸੀਂ ਤਾਂ ਉਹਨੂੰ ਭਜਵੇਂ ਤੈਂ ਪੱਠੇ ਦਿੱਤੇ ਤੋਂ ਕੀ ਲੈਣਾ ਆ ਤੂੰ ਮੇਰੇ ਤੋਂ ਉੱਥੇ ਜਾ ਕੇ ਪੈਸੇ ਕੋਣੇ ਮੈਂ ਜਿਹੜੇ ਤੇਚੀ ਜਾਣੇ ਆ। ਅਗਲੇ ਨੂੰ ਦੱਸ ਮੈਂ ਘੁੰਮਣ ਫਿਰਨ ਚੱਲਿਆ ਬਸ। ਪਰ ਕਰੇ ਕੀ ਹੁਣ ਵਿਚਾਰੇ ਬਜ਼ੁਰਗ ਕੀ ਕਰਨ ਹੁਣ ਮੇਰੇ ਹਿਸਾਬ ਨਾਲ ਜਿੰਨੀ ਅਸੀਂ ਇੰਟਰਵਿਊ ਦਿੰਨੇ ਆ ਜੋ ਵੀ ਆ ਨਾ ਉਹ ਗਲਤ ਆ। ਕਾਹਤੇ ਅਸੀਂ ਦੂਜੇ ਨੂੰ ਰੱਬ ਸਮਝਿਆ ਆ ਹੈਂ ਅਸੀਂ ਦੂਜੇ ਨੂੰ ਰੱਬ ਸਮਝਿਆ ਆ। ਇਹ ਪਤਾ ਨਹੀਂ ਵੀ ਉਹ ਇੱਕੋ ਹੀ ਆ ਰੱਬ ਉਹ ਸਾਰਿਆਂ ਦਾ ਹੀ ਆ। ਜਦੋਂ ਸੂਰਜ ਨਿਕਲਦਾ ਉਨੀ ਹੀਟ ਤੈਨੂੰ ਪੈਣੀ ਉਨੀ ਸਾਨੂੰ ਪੈਣੀ। ਅਸੀਂ ਮਤਲਬ ਡਰਦੇ ਆ। ਕੋਈ ਲੋੜਾ ਤਾਂ ਨਹੀਂ ਆ ਜਾਣਾ ਜੇ ਬੰਦਾ ਇੱਧਰ ਰਹਿ ਗਿਆ ਜਾਂ ਉੱਧਰ ਰਹਿ ਗਿਆ ਜਾਂ ਕੈਨੇਡਾ ਰਹਿ ਗਿਆ ਜਾਂ ਇੱਧਰ ਰਹਿ ਗਿਆ। ਇੱਥੇ ਪਤਾ ਨਹੀਂ ਕੈਨੇਡਾ ਪੁੱਠਾ ਹੋ ਕੇ ਕਿੱਧਰ ਇੱਧਰ ਆਉਣਾ ਤੇ ਕਿੱਧਰ ਉੱਧਰ ਪਾਕਿਸਤਾਨ ਜਾਣਾ। ਇਹ ਰੱਬ ਦਾ ਥੋੜੀ ਪਤਾ ਹੈ। ਅਸੀਂ ਤਾਂ ਵੈਸੇ ਅਸੀਂ ਮੁਲਕ ਆ ਸਾਰਾ ਢੇਰੀ ਢਾ ਲਈ ਹੋਆ ਭਾਈਆ। ਤੁਹਾਨੂੰ ਪਤਾ ਬੰਦਾ ਕਿਤੇ ਵੀ ਹੋਵੇ ਜੇ ਉਹਦੇ ਕੋਲ ਚੰਗੀ ਚੀਜ਼ ਆ ਚੰਗੀ ਸਿਹਤ ਆ ਲੋਕ ਮਿੰਨਤਾਂ ਕਰੂਗੇ ਆਉਣ ਨੂੰ ਉਹਦੇ ਕੋਲ। ਸਹੀ ਆਪਣੇ ਆਪ ਹੀ ਬੇੜਾ ਬਿਠਾ ਲਿਆ ਆ। ਕਣਕਾਂ ਕੋਲ ਕੋਈ ਮਤਲਬ ਘਰ ਦਾ ਤੁਸੀਂ ਪਸ਼ੂ ਰੱਖੋ ਸੌਖਾ ਥੋੜੀ ਰੱਖਣਾ ਆ। ਤੇ ਜ਼ਿੰਦਗੀ ਕਿਹੜੀ ਵਧੀਆ ਰੱਖਣੀ ਸੌਖੀ ਆ ਬਿਮਾਰ ਹੋਣਾ ਹੀ ਸੌਖਾ ਆ।
ਮਤਲਬ ਹੈ ਹੀ ਨਹੀਂ, ਇਹ ਤਾਂ ਮਤਲਬ ਬਿਲਕੁਲ ਹੀ ਬਾਜ਼ਾਰੂ ਬਣ ਗਏ ਆ। ਆਟਾ ਆ, ਕਣਕ ਆ, ਸਾਰਿਆਂ ਨੂੰ ਪਤਾ ਕਿਹੜੀ ਦੇਸੀ ਕਣਕ ਵਧੀਆ। ਹੁਣ 100 ਚੀਜ਼ਾਂ ਵਿੱਚ ਮਿਲਾਵਟ ਕਰਦੇ ਆ। ਡਾਲਡਾ ਘੇ ਖਾਣ ਲੱਗ ਪਏ ਆ। ਚੀਨੀ 60 ਦੇ ਵਿੱਚ ਆਈ ਆ, ਡਾਲਡਾ 60 ਚ ਆਇਆ ਹੈ। ਦੱਸੋ ਆ ਪੁੱਠਾ ਹੀ ਕੰਮ ਚੱਲ ਪਿਆ। ਕਿ ਸਰੋਂ ਦਾ ਤੇਲ ਹੁੰਦਾ ਸੀ ਦੇਸੀ ਘੇ, ਜਾਂ ਦੇਸੀ ਘੇ 'ਚ ਦਾਲ ਬਣਾ ਲਈ ਤੇ ਜਾਂ ਸਰੋਂ ਦੇ ਤੇਲ 'ਚ ਬਣਾ ਲਈ। ਉਹ ਸੋਨੂੰ ਤੈਨੂੰ ਦੇਸੀ ਕੀ ਆ ਗਿਆ ਇਸ ਵਿੱਚ ਪੱਕਿਆ ਆ। ਨਹੀਂ ਤਾਂ ਹੁਣ ਤਾਂ ਡਾਲਡਾ ਜਿਹੜਾ ਪਤਾ ਨਹੀਂ ਕੀ ਉਹ ਗੰਦ ਜਿਹਾ ਬਣਾ ਲਿਆ, ਮਾਰਜਨ ਜੀ ਜਿਹੜੀ ਕਹਿੰਦੇ ਆ ਸਾਰੇ ਉਹੀ ਖਾਂਦੇ ਆ। ਉਹ ਜੋ ਬਾਬਾ ਇਹਨ ਕਹਿੰਦਾ ਸੀ ਵੀ ਇੱਕ ਹੁਣ ਤੱਕ ਇਹ ਦੇਸੀ ਨਾ ਕੋੜੇ ਦੇ ਲਾਣ ਨੂੰ ਨਹੀਂ ਲੱਭਦਾ। ਇੱਕ ਕਿਸਾਨ ਨੇ ਭੇਜਿਆ ਕਿ ਲੱਭ ਨਹੀਂ ਆਪੀ ਮੈਂ ਕਿਹਾ ਅਸੀਂ ਵੀ ਬਥੇਰਾ ਲਈਦਾ ਸੀਗਾ। ਤੇ ਮੈਂ ਨਾ ਉਹ ਮੇਰਾ ਮਿੱਤਰ ਸੀ, ਸਨੀ ਸੀ ਉਹਦਾ ਨਾਂ, ਤੇ ਮੁਸਲਮ ਉਹ ਸੀਗਾ ਫੀਜੀ ਤੋਂ ਤੇ ਕੈਨੇਡਾ ਤੋਂ ਮਤਲਬ ਸੀ, ਤੇ ਇੰਡੀਆ ਚੱਲ ਗਿਆ 90 ਦੇ ਵਿੱਚ। ਉੱਥੇ ਉਹ ਦੋ ਲਾਲੇ ਜਿਹੜੇ ਖਰਿਆਤੀ ਲਾਲ ਤੇ ਬੱਬੂ, ਉਹ ਕਹਿੰਦੇ ਕਹਿੰਦੇ ਵੀ ਖਾਣੇ ਤੇ ਸੱਦਣਾ। ਹੁਣ ਮੈਂ ਕਿਹਾ ਚੱਲ ਕੋਈ ਨਹੀਂ ਖਾਣਾ ਆਵਾਂਗੇ। ਇੱਕ ਦਿਨ ਸਾਨੂੰ ਹੋਟਲ ਤੇ ਲੈ ਗਏ, ਪਹਿਲਾਂ ਵੀ ਉੱਥੇ ਗਏ ਉੱਥੇ ਹੋਟਲ ਤੇ ਖਾਣ। ਉਹ ਕਹਿੰਦੇ ਕੀ ਖਾਣਾ? ਉਹ ਕੜਾਹੀ ਜੀ ਸੀ, ਹਾਂਗਕਾਂਗ ਸਪੈਸ਼ਲਿਟੀ ਕੀ ਕੜਾਹੀ। ਤੇ ਅਸੀਂ ਮੈਂ ਕਿਹਾ ਵੀ ਆਹੀ ਆਰਡਰ ਕਰ ਲਈ ਉਹ। ਤੇ ਉਹ ਖਾ ਕੇ ਉਹਨੇ ਵੀ ਖਾ ਲਈ। ਹੁਣ ਆਮ ਬੰਦੇ ਜਿਹੜੇ ਬਹਿਣ ਬੂਣ ਵਾਲੇ ਥੋੜਾ ਜਿਹਾ ਖਾਣਾ ਖਾਂਦੇ ਆ, ਤੇ ਅਸੀਂ ਉਹ ਸਾਰਾ ਖਾਣਾ ਖਾ ਲਿਆ। ਉਹ ਦੇਖਣ ਵੀ ਇਹ ਕਿੱਦਾਂ ਪਸ਼ੂਆਂ ਨੂੰ ਖਾਈ ਜਾਂਦੇ ਆ। ਬਾਅਦ ਚੋਂ ਕਹਿੰਦੇ ਕੁਛ ਮਿੱਠਾ ਮੱਠਾ ਲੈਣਾ ਨਾਲ। ਮੈਂ ਕਿਹਾ ਠੀਕ ਹੀ ਆ। ਕਹਿੰਦੇ ਨਹੀਂ ਲੈ ਲਓ। ਇੱਕ ਕਹਿੰਦੇ ਗਲਾਸ ਜਿਹੇ ਚ ਦਿੰਦੇ ਆ ਟਰੂਟੀ ਫਰੂਟੀ। ਆਹ ਏਡੀ ਕਾ ਗਲਾਸਾ ਜਿਹਾ ਆ, ਤੇ ਉਹਦੇ ਵਿੱਚ ਪਾਇਆ ਹੁੰਦਾ ਆਈਸਕ੍ਰੀਮ। ਤੇ ਉਹ ਸੀਗੀ ਸਵਾਦ ਉਦਾਂ ਜਿੱਦਾਂ। ਉਹ ਕਹਿੰਦੇ ਮੈਂ ਕਿਹਾ ਇੱਕ ਖਾਧੀ, 2 ਖਾਧੀ, ਕਹਿੰਦੇ ਹੋਰ ਏਦਾਂ ਕਹੀਏ ਮੈਂ 18 ਖਾ ਗਿਆ। ਦੂਜੀਆਂ ਪਤਾ ਨਹੀਂ ਕਿੰਨੀਆਂ ਖਾ ਗਿਆ। ਤੇ ਉਹ ਮੈਂ ਕਿਹਾ ਹੋਰ ਕਹਿੰਦੇ ਹੋਰ ਹੋ ਗਈਆਂ। ਜਦੋਂ ਬੰਦਾ ਦੌੜਦਾ ਆ ਨਾ, ਬਾਕੀ ਵਰਜਿਸ਼ ਕਰਦਾ, ਖੁਰਾਕ ਬਹੁਤ ਵਧ ਜਾਂਦੀ ਹੈ। ਗੱਲ ਗਾਂ ਨਿਕਲ ਗਈ ਆ। 5 ਹੋ ਜਾਏਗਾ 18 ਨਹੀਂ ਭਾਈਆ, ਇੱਕ ਤੁਹਾਨੂੰ ਮੈਂ ਦੱਸਦਾ, ਮੈਂ ਪਹਿਲਾਂ ਚਲੋ ਮੈਂ ਖਾਂਦਾ ਰਿਹਾ, ਮਤਲਬ 80 ਦੇ ਵਿੱਚ ਮਤਲਬ ਮੈਂ ਮੀਟ ਖਾਂਦਾ ਰਿਹਾ ਥੋੜਾ ਚਿਰ। 13 ਬਿਗ ਮੈਂ ਖਾ ਜਾਣੇ। ਤੇ ਮੈਂ ਕਹਿੰਦਾ YouTube ਦੇ ਦੇਖਣ ਲਿਆ, 32 ਖਾਣ ਡਿਆ ਗੋਰਾ। ਇਹ ਖਾਣ ਖੂਨ ਨਾਲ ਪੈਸੇ ਜਦੋਂ ਬੰਦਾ ਦੌੜਦਾ ਉਹਦਾ ਖੁਰਾਕ ਬਹੁਤ ਵਧ ਜਾਂਦੀ ਹੈ। ਪਹਿਲੇ ਸਾਡੇ ਚਾਚਾ ਸੀ ਦੇਵ, ਅੱਛਾ, ਬਜ਼ੁਰਗ ਸਾਡੇ ਵੀ ਸਾਰੇ ਉੱਚੇ ਲੰਮੇ ਬੜੇ ਤਕੜੇ ਸੀਗੇ। ਚਾਚਾ ਦੇਵ ਦੇ ਉਹ ਸੀਗਾ ਇਦਾਂ ਦਾ ਹੀ, ਮਤਲਬ ਬਾਹਲਾ ਉਹਦੀ ਬਣਦੀ ਬੁਣਨੀ। ਤੇ ਉਹਨੇ ਮੈਹੇ ਰੱਖਣੇ ਬੜੇ ਤਕੜੇ। ਜਦੋਂ ਬਈ ਦੇ ਵਿੱਚ ਉਹਨੇ ਗੱਡਾ ਲੱਦਣਾ ਨਾ ਰੇਤੇ ਦਾ, ਉਹ ਕਦੀ ਸ਼ੈਂਟਾ ਕਦੀ ਪ੍ਰੈਣ ਮਾਰਨ ਦੀ ਨਹੀਂ ਸੀ ਲੋੜ ਪੈਂਦੀ। ਇੰਨਾ ਗੁੜ ਚਾਰਨਾ। ਤੇ ਉਹਨੂੰ ਨਾ ਸਾਡੇ ਘਰਾਂ ਚੋਂ ਉਹ ਵੀ ਘਰਾਂ ਚੋਂ ਪੀੜੀ ਤੇ ਉਹਨੇ ਗੁੱਸੇ ਗੱਸੇ ਕਰਤਾ। ਉਹ ਗੁੱਸੇ ਗੱਸੇ ਕਰਤਾ ਤੇ ਚਾਚਾ ਨਾ ਉਹਨਾਂ ਨੂੰ ਖਿੱਚ ਕੇ ਮਤਲਬ ਉਹਨਾਂ ਨੇ ਰਾਤ ਨੂੰ ਉਹਦਾ ਗੱਡਾ ਚੱਕ ਲਿਆ ਆ। ਅੱਛਾ, ਗੱਡਾ ਚੱਕ ਲਿਆਂਦਾ ਸਿਰ ਤੇ ਲਿਆ ਕੇ ਤੇ ਕਮਾਦੀ ਚ ਲੁਕੋ ਲਿਆ। ਸਵੇਰ ਨੂੰ ਦੇਖਣ ਵੀ ਗੱਡਾ ਚੋਰੀ ਹੋ ਗਿਆ, ਕਿੱਧਰ ਗਿਆ। ਹੁਣ ਗੱਡਾ ਰੋੜ ਕੇ ਲਿਆ, ਸਾਡੇ ਪੈੜ ਲੱਗਣੀ ਉਹਦੀ, ਪੈੜ ਹੈ ਨਹੀਂ। ਬਾਅਦ ਜੋ ਪੈੜ ਹੈ ਨਹੀਂ, ਗੱਡਾ ਕੌਣ ਲੈ ਗਿਆ? ਬਾਅਦ ਚ ਸੋਚਿਆ ਵੀ ਹੋ ਸਕਦਾ ਦੇਵ ਦਾ ਕੰਮ ਹੋਣਾ। ਚਾਚੇ ਦੇਵ ਸੀ ਉਹਦਾ ਨਾਂ। ਤੇ ਕਰ ਕੇ ਫਿਰ ਪੰਚਾਇਤ ਇਕੱਠੀ ਹੋਈ, ਉਹਨੂੰ ਸੱਦਿਆ, ਮਨਾਇਆ ਵੀ ਤੂੰ ਏਦਾਂ ਨਹੀਂ। ਤੇ ਬੜਾ ਸੋਹਣਾ ਪਿਆ ਪਰੇ ਕਮਾਦ ਚ ਗਿਆ, ਚੱਕੀ ਲਿਆਵੇ ਕੱਲਾ। ਕਹਿੰਦਾ ਨਾਲੇ ਦੱਸ ਦਿਓ ਇਹਨਾਂ ਨੂੰ ਬੰਦੇ ਦੇ ਪੁੱਤ ਬਣ ਜਾਓ। ਤੇ ਨਾਲੇ ਬਹੁਤ ਤਕੜੇ ਸੀ ਬੰਦੇ। ਸਾਡੀ ਮਤਲਬ ਇਹਨਾਂ ਦੇ ਨਾਨਕੇ ਸੀ ਪਤਾ ਉਹਨਾਂ ਦੇ ਮਾਖੀ ਭਲਵਾਨ ਦਾ ਨਾਂ ਸੀ। ਕੱਲਣ ਮੇਲਾ ਬਹੁਤ ਵੱਡਾ ਲੱਗਦਾ, ਛਿੰਝ ਲੱਗਦੀ, ਬੋਲਦਾਂ ਦੀਆਂ ਦੌੜਾਂ ਹੁੰਦੀਆਂ ਉੱਥੇ, ਦੌੜਾਂ ਬਹੁਤ ਪੁਰਾਣਾ। ਤੇ ਮੈਂ ਹੁਣ ਜਦੋਂ ਗਿਆ ਸੀ ਪਿੱਛੇ ਜਿਹਾ 92 ਚ ਨਾ, ਤੇ ਉਹ ਪਿੰਡ ਆਇਆ ਸੀਗਾ। ਤੇ ਉਹ ਸਾਈਕਲ ਤੇ ਜਿਹੜਾ ਸਾਈਕਲ ਤੇ ਉਹਦਾ ਗੋਡਾ ਏਦਾਂ ਹੀ ਮਤਲਬ ਉੱਤੇ ਬੈਠਾ, ਤੇ ਗੋਡਾ ਮੁੜ ਕੇ ਐਨ ਉੱਤੇ ਕਾਠੀ ਤੱਕ ਆਇਆ। ਜਦੋਂ ਹੁਣ ਭਾਈਏ ਦੇ ਗੋਡੇ ਦੇ ਤੱਕੜ ਕਿੱਡੇ ਆ, ਐਡਾ ਗੋਡਾ ਗਾ। ਹੁਣ 10 ਨਿਆਣੇ ਦੇ ਗੋਡੇ ਕਰੋ ਤਾਂ ਮੱਛੀ ਬਣਨਾ ਹੈ। ਹੁਣ ਕੀ ਕਰੂਗੇ? ਪਣਗ ਦੇ ਵੀ 4 ਪਾਵਿਆਂ ਦਾ ਇੱਕ ਬਣਨਾ ਹੈ। ਇਹਨਾਂ ਦੀਆਂ ਗੋਟੀਆਂ ਪਹਿਲੇ ਬੁੜੇ ਏਦਾਂ ਸੀ ਵੀ ਕੋਈ ਗੱਲ ਨਹੀਂ ਏਦਾਂ ਦੀ ਕੋਈ। ਕਿ ਪਹਿਲਾਂ ਖੁਰਾਕਾਂ ਬਹੁਤ ਸੀਗੀਆਂ, ਸਾਰੇ ਮਤਲਬ ਦੌੜਨਾ ਕਰਨਾ, ਮੱਖਣ ਖਾਣੇ। ਕੀ ਹਾਲ ਚਾਲ ਜੀ? ਬਹੁਤ ਬਹੁਤ ਵਧਾਈਆਂ ਤੁਹਾਨੂੰ ਇਹਦੀਆਂ ਹੈ ਜੀ। ਪਰ ਇੱਕ ਬਹੁਤ ਵਧੀਆ ਸਾਰੇ ਮਿਲਦੇ ਵਰਦੇ, ਕਿੰਨਾ ਵਧੀਆ ਹੈ ਜੀ, ਕਿੰਨਾ ਵਧੀਆ ਮਤਲਬ ਮਾਹੌਲ ਆ। ਇਹ ਤੋਂ ਵਧੀਆ ਕੀ ਹੋਰ ਵਧੀਆ ਜੀ, ਵਧੀਆ। ਉਹ ਜਿਹੜਾ 4 ਦਿਨ ਹਜ਼ਾਰਾ ਪਿਆ ਸੀ ਨਾ, ਉਸ ਵੇਲੇ ਪਾਣੀ ਬਦਲਿਆ ਸੀ। ਵੱਡ ਬਣਾਂਗਾ ਨੇ ਜਿਹੜਾ ਮੈਂ ਤਾਂ ਦੇਖਿਆ ਆਦਮੀਆਂ ਮਾਫ ਕਰੀ ਤਾਂ ਉਹ ਵਕਤ ਯਾਦ ਆ ਜਾਂਦਾ। ਬਸ ਗੱਲ ਨਾ ਹਲਾ, ਲਾਸ਼ਾਂ ਦੇ ਉੱਤੇ ਦੀ ਅਸੀਂ ਤੁਰ ਕੇ ਆਏ। ਲਾਸ਼ਾਂ ਦੇ ਉੱਤੇ ਸਾਡੇ ਨਾਨਕੇ ਸੀ ਭਾਣੋ ਕੀ,
ਨਾਨੇ ਸਾਡੇ ਦਾ ਨਾਂ ਸੀ ਹੇਮ ਸਿੰਘ। ਉਹ ਵੀ ਖਾਣ ਨੂੰ ਉਹਨੇ ਵੀ ਜਿੱਦਾਂ 8 ਕਿਲੋ ਜਿਹਦਾ ਤੁਹਾਨੂੰ ਦੱਸਿਆ ਪਿੰਨੀਆਂ ਪੁੰਨੀਆਂ ਸਾਰੇ ਤੇਜ਼ਾਬ ਬਣਾਉਣੀ ਤੇ ਮਹੀਨੇ ਦੀ ਖੁਰਾਕ ਸੀਗੀ। ਆਹੋ ਤੇ ਪੁੱਤਰ ਵੀ ਉਹਦਾ ਇਹ ਨਹੀਂ ਵੀ ਇੱਕ ਇੰਟਰਵਿਊ ਦੇ ਭਾਈਏ ਦੀ ਉਹ ਦੱਸਦਾ ਆ ਪਹਿਲੀ ਵਾਰੀ ਇਹਨਾਂ ਤੋਂ ਮੈਂ ਆਪਣੇ ਨਾਨੇ ਦਾ ਨਾਂ ਸੁਣਿਆ ਇੰਟਰਵਿਊ ਜਿਹਨਾਂ ਤੋਂ ਮਤਲਬ ਹੋਰ ਮੈਂ ਤਾਂ ਜਾਣਦਾ ਆ ਪਰ ਸਾਡੇ ਕਿਸੇ ਟੱਬਰ ਚ ਨਾਨੇ ਦਾ ਨਾਂ ਨਹੀਂ ਕਿਸੇ ਨੇ ਲਿਆ ਤੇ ਜਾਂ ਬੀਬੀ ਤੋਂ ਸੁਣਿਆ ਹੇਮ ਸਿੰਘ। ਤੇ ਸਾਡੇ ਫੇ ਚੰਗਾ ਘਰ-ਬਾਰ ਸੀ ਇਹਨਾਂ ਦਾ 100 ਕਮਾ ਜ਼ਮੀਨ ਸੀ ਇੱਥੇ ਆਪਣੇ ਭਾਣੋ ਕੀ। ਤੇ 1927 ਦੇ ਵਿੱਚ ਮਾਮਾ ਡਾਕਟਰ ਨਰਿੰਜਨ ਸਿੰਘ ਆਇਆ ਇੱਥੇ ਬਾਹਰ ਕੈਲੀਫੋਰਨੀਆ ਤੋਂ ਡਾਕਟਰੀ ਕੀਤੀ। 1932 ਜਿਹੜੇ ਜਾ ਕੇ ਫਗਵਾੜੇ ਨੂੰ ਦੁਕਾਨ ਖੋਲੀ ਸਾਰੀ ਜ਼ਿੰਦਗੀ ਉੱਥੇ ਹੀ ਕੀਤਾ ਕੰਮ ਡਾਕਟਰੀ ਦਾ। ਤੇ ਚੰਗਾ ਸੀ ਜਾਣੀ ਕਿ ਬੜੇ ਬਜ਼ੁਰਗ ਤਗੜੇ ਸੀ। ਤੇ ਜਦੋਂ ਆਪਣਾ ਇਹ ਉਧਰ ਹੀ ਹੈ ਜੀ ਪਹਿਲੇ ਤੋਂ ਰਹਿਸ਼ ਕੇ ਇਧਰੋਂ ਗਏ ਨਹੀਂ ਅਸੀਂ ਉਧਰ ਹੀ ਆ ਹਾਂ। ਤੇ ਫਿਰ ਜਦੋਂ ਨਾ ਇਹ ਡਾਕਟਰ ਬਣ ਜਾਂਦੇ ਆ ਇਹਨਾਂ ਦਾ ਵੀ ਸਿਰ ਹਿੱਲ ਜਾਂਦਾ ਆ। ਆਹੋ ਪਤਾ ਨਹੀਂ ਕਿਹੜੀ ਪੜ੍ਹਾਈ ਇਹਨਾਂ ਨੂੰ ਪੜ੍ਹਾਉਂਦੇ ਆ। ਤੇ ਉਹਨਾਂ ਨੇ ਵੀ ਕਹਿਣਾ ਆਹ ਖਾਓ ਕਹਿੰਦਾ ਕਾਕਾ ਅਸੀਂ ਤਾਂ ਇੰਨੇ ਸਾਲਾਂ ਦੇ ਹੈਗੇ ਆ ਤੇ ਬਈ ਕੁਛ ਨਹੀਂ ਹੋਇਆ ਇਹ ਜੇ ਅਸੀਂ ਨਾ ਖੁਰਾਕਾਂ ਖਾਧੀਆਂ ਸਾਨੂੰ ਫੇਰ ਕੁਛ ਹੋਣਾ ਆ। ਇਹ ਨਵਿਆਂ ਦੀ ਆ ਜਿਹੜੇ ਨਿਆਣੇ ਵਿੱਚ ਜੇ ਤੁਸੀਂ ਘੇ ਖਾ ਲਿਆ ਟੱਟੀਆਂ ਲੱਗ ਜੂਗੀਆਂ ਤੁਹਾਡਾ ਬੇੜਾ ਪੈ ਜਾਊਗਾ। ਅਸੀਂ ਤਾਂ ਨਾ ਘੇ ਖਾਦਾ ਫੇਰ ਸਾਡਾ ਬੇੜਾ ਪੈਣਾ ਖਾਣਾ ਪੈਣਾ। ਹਾਂਜੀ ਤਾਂ ਲੱਗਿਆ ਘੇ ਜਿੱਥੇ ਖਾਣਾ ਉੱਥੇ ਠੀਕ ਆ ਮਤਲਬ ਪਹੁੰਚਾਉਣਾ ਬਹੁਤ ਔਖਾ ਆ ਉਹਨੇ ਕੰਮ ਕਰਨਾ। ਹਾਂ ਵੀਰੋ ਕਿ ਹੁਣ ਆਮ ਬੰਦੇ ਨੂੰ ਘੇ ਖਾ ਕੇ ਹਿੱਲਣਾ ਚੁਲਣਾ ਪੈਂਦਾ। ਬਿਲਕੁਲ ਕਈ ਬਿਲਕੁਲ ਬਾਦੇ ਸੁੱਤਾ ਕਰਦੇ ਨਹੀਂ ਮੇਰੇ ਭੂਆ ਦਾ ਮੁੰਡਾ ਇੱਥੇ ਆਲੇ ਸਰੀ ਆ ਮੈਨੂੰ ਤਾਂ ਜੰਗ ਸਖਦੇਵ 8 ਕਿਲੋ ਦੁੱਧ ਵੀ ਜਾਂਦਾ ਸੀ ਉਹ। ਮੈਂ ਭਾਜੀ ਉਹ ਭਾਣੂਕੀ ਵਾਲੇ ਆ ਸਾਡੇ ਭਾਜੀ ਜਸਵੀਰ ਹੋਣੀ ਮਨਜੀਤ ਹੋਣੀ ਕਹਿੰਦਾ ਭਾਜੀ ਤੁਹਾਨੂੰ ਗੱਲ ਦੱਸਾਂ ਕਹਿੰਦਾ ਨਾ ਗੋਲ ਗੱਫੇ ਆਣਾ ਹੋਣਾ ਸਕੂਲੇ ਤੇ ਇਹਨੇ ਕਹਿੰਦਾ ਨਾ ਹੌਲੀ ਹੌਲੀ ਉਹਨੂੰ ਕਿਹਾ ਵੀ ਯਾਰ ਤੂੰ ਮੈਨੂੰ ਹੀ ਪਹਿਲਾਂ ਗੋਲ ਗੱਫੇ ਦੇ ਜਿਆ ਕਰ। ਹੌਲੀ ਹੌਲੀ ਕਹਿੰਦਾ ਯਾਰੀ ਪਾ ਲਈ ਉਹਨਾਂ ਕਹਿੰਦਾ ਸਕੂਲੇ ਫੇਰ ਜਾਇਆ ਕਰ। ਤੇ ਹੌਲੀ ਹੌਲੀ ਕਹਿ ਕੇ ਉਹਨੂੰ ਕਹਿੰਦਾ ਨਾ ਗੋਲ ਗੱਫਾ ਜਦੋਂ ਮੈਂ ਖਾਣਾ ਕਹਿੰਦਾ ਤੂੰ ਪੁੱਛੀ ਨਾ ਵੀ ਕਿੰਨੇ ਹੋਰ ਜਦੋਂ ਕਹਿੰਦਾ ਮੈਨੂੰ ਘਟਾਰ ਆ ਜਾਊਗਾ ਬੰਦ ਕਰ ਦੇ। ਕਹਿੰਦਾ ਗੋਲ ਗੱਫੇ ਸਾਰੇ ਖਾ ਲੈ ਚਾਟੀ ਪਾਣੀ ਦੀ ਪੀਲੀ ਘਟਾਰ ਆਇਆ ਹੀ ਨਹੀਂ। ਬੰਦੇ ਤਗੜੇ ਸੀਗੇ ਹਾਲੇ ਸਰੀ ਰਹਿੰਦਾ ਉਹਨੇ ਹੁਣ ਉਹਨੂੰ ਹੋ ਗਿਆ ਕਾਫੀ ਸਾਲ ਆਏ ਨੂੰ ਤੇ ਉਹ ਤੁਰ ਕੇ ਜਾਣਾ ਕੋਈ ਉਹਨੇ ਡਰਾਈਵਰ ਲਾਇਸੈਂਸ ਨਹੀਂ ਲਿਆ 4-5 ਕਿਲੋਮੀਟਰ ਜਿੱਥੇ ਜਾਣਾ ਕੰਮ ਤੇ ਤੁਰ ਕੇ ਜਾਣਾ ਤੁਰਕਣਾ ਸਿਹਤ ਬੜੀ ਫਿੱਟ ਰੱਖੀ ਆ। ਦੂਜੇ ਤੀਜੇ ਦਿਨ ਕੜਾਹ ਪ੍ਰਸ਼ਾਦ ਖਾ ਲੈਣਾ ਥੋੜਾ ਜਿਹਾ ਕਬਜ਼ ਨਾ ਹੋਵੇ। ਬਾਕੀ ਆ ਸਾਰਾ ਮਿਰਚ ਵਾਲੀ ਨੁਕਸੇ ਜਿਹੜੇ ਆ ਮਾੜੇ ਮੋਟੇ ਖਾਣੇ ਜਿੱਦਾਂ ਬੰਦਾ ਰੱਖੇ ਸਾਰਾ ਕੁਝ ਸਹੀ ਰਹਿੰਦਾ। ਆਹ ਤਾਂ ਹੁਣ ਨੁਕਸੇ ਨਾ ਨਿਆਣਿਆਂ ਨੂੰ ਹੈ ਹੀ ਨਹੀਂ ਨਾ ਤੁਸੀਂ ਕਹਿੰਦਾ ਸਾਰਿਆਂ ਦੇ ਦੰਦ ਬਾਹਰ ਨਿਕਲ ਕੇ ਪਏ ਆ ਡੁੱਗੇ ਹੋ। ਤੁਸੀਂ ਮਤਲਬ ਖਾਓ ਜਿਹੜੀ ਦੰਦਾਂ ਦੀ ਦਵਾਈ ਆ ਦੰਦਾਂ ਦੀ ਰੱਖਿਆ ਕਰੋ। ਬਸ ਚਿਪਸ ਖਾ ਲਓ ਪੌਪ ਪੀ ਲਓ ਬੋਤਲ ਪੀ ਲਓ ਦੰਦ ਬਾਹਰ ਬਹੁਤ ਕੰਮ ਖਰਾਬ ਕੀਤਾ ਆ। ਆ ਜਾਓ ਜੀ ਖੁਸ਼ ਹੋਏ ਲੋਕ ਤੁਹਾਨੂੰ ਮਿਲ ਕੇ ਜੀ ਤਾਰੀਫਾਂ ਕਰਦੇ ਅੱਲਾ ਨਹੀਂ ਤਾਂ ਬਹੁਤ ਵਧੀਆ ਅਖਲਾਕ ਨਾਲ ਮਿਲਦੇ ਹੋ। ਹਾਂਜੀ ਸਾਨੂੰ ਨਾ ਚੰਗਾ ਲੱਗੇ ਚੰਗਾ ਲਾ ਦੇਈਦਾ ਨਹੀਂ ਜੀ ਹੈ ਹੀ ਚੰਗਾ ਮਾਸ਼ਾਅੱਲਾ। ਅਸੀਂ ਤਾਂ ਕੱਲ ਉੱਠੇ ਨਾ ਮੈਂ ਦੇਖੋ ਮੈਂ ਆਇਆ 5 ਤਰੀਕ ਦਾ ਬਾਬੇ ਦੀ ਬੜੀ ਕਿਰਪਾ ਆ। ਮੈਂ ਤਕਰੀਬਨ ਕੋਈ 30 ਉੱਠ ਗੜੀ ਦਾ ਮੈਂ ਜਿੱਦਣ ਵੀ ਮੌਲਵੀ ਬੋਲਿਆ ਮੈਂ 10 ਮਿੰਟ ਪਹਿਲਾਂ ਉੱਠਿਆ ਹੁੰਦਾ। ਹਾਂਜੀ 3:10 ਮਿੰਟ ਦੇ ਕੱਲ ਮੌਲਵੀ ਬੋਲਿਆ ਮੈਂ ਉੱਠਿਆ ਹੁੰਦਾ। ਜਿਹੜਾ ਬੰਦਾ ਸੌ ਗਿਆ ਉਹਨੂੰ ਪਤਾ ਕੀ ਲੱਗਣਾ। ਮੈਂ ਹੁਣ ਇਹਨਾਂ ਦੇ ਰਹਿਣਾ ਆ ਵੀ ਇਹ ਆਰਾਮ ਨਾਲ ਪਤਾ ਨਹੀਂ ਕਹੀ ਜਾਂਦੇ ਵੀ ਅਸੀਂ ਉੱਠ ਕੇ ਸੌ ਜਾਈਦਾ ਏਦਾਂ ਵੀ ਤੁਸੀਂ ਰਾਤ ਨੂੰ ਸੌ ਲਓ ਜਦੋਂ ਸਵੇਰ ਨੂੰ 2-2:30 ਵਜੇ ਉੱਠ ਕੇ ਫਿਰ ਸੌਣ ਦਾ ਮਤਲਬ ਕੀ। ਨਹੀਂ ਜੀ ਬਿਲਕੁਲ ਸਵੇਰੇ ਮੈਨੂੰ ਖਿਜ ਆ ਗਈ ਕੱਲ ਮੈਂ ਵੱਡੀ ਪਲੇਟ ਲਈ ਮੈਂ ਕੜਛੀ ਲੈ ਕੇ ਜਿਹਦਾ ਢੋਲ ਵਜਾਈਦਾ ਇਹਨਾਂ ਨੂੰ ਫੇਰ ਹੀ ਜਾਗ ਆਈ। ਅੱਛਾ ਜੀ 3 ਵਾਰੀ ਵਜਾਈ ਇਹਨਾਂ ਨੂੰ ਹਾਰ ਕੇ ਗੇਟ ਵੀ ਮਾਰਿਆ ਜੋ ਨਾ ਹਾਰ ਕੇ ਮੈਂ ਕਿਹਾ ਚੱਲੀਏ ਉਹਨੂੰ ਸਾਨੂੰ ਕੁੰਜੀ ਤੇ ਲੱਗੇ ਹਾਰ ਕੇ ਉਹ ਪਿੰਡ ਚ ਅਸੀਂ ਜਾ ਕੇ ਜਿਹਦਾ ਗੇਟ ਖੜਕਾਈ ਦਾ ਕੱਲ ਅਸੀਂ ਉਹਨਾਂ ਦੇ ਗਏ ਪਰਸੋਂ ਮਾਸਟਰ ਦੇ ਡਾਕਟਰ ਦੇ ਉਹ ਵੀ ਸੁੱਤੇ ਪਏ ਉਹ ਗਾਜ ਕਹਿੰਦੇ ਆਓ ਕਹਿੰਦੇ ਆਓ ਚਾਹ ਮੈਂ ਤਾਂ ਹੋਰ ਅਸੀਂ ਉੱਦਾਂ ਹੀ ਆਏ ਆ ਚਾਹ ਤਾਂ ਪੀਣਾ ਆ ਬਾਈ ਉੱਥੇ ਦੇ ਅੱਜ ਮਤਲਬ ਬੰਦਿਆਂ ਨੂੰ ਤੇਜ਼ ਕਰਨਾ ਪੈਣਾ ਸੰਗਣਾ ਨਹੀਂਗਾ ਤੇਜ਼ ਕਰਨਾ ਜੀ। ਸਾਰਾ ਮਹੀਨਾ 3 ਵਜੇ ਉੱਠਦੇ ਰਹੇ ਟਾਈਮ ਹੀ 2:30 ਤੋਂ ਜਿਹੜਾ ਬੰਦਾ 2:30 ਤੋਂ 5 ਚ ਨਹੀਂ ਉੱਠਦਾ ਬੰਦਾ ਹੀ ਖਤਮ ਆ। ਅੱਛਾ ਜੀ ਹਾਂ ਜਿਹੜਾ ਠੰਡੇ ਪਾਣੀ ਨਾਲ ਨਹੀਂ ਨਹਾਉਂਦਾ ਬੰਦਾ ਹੀ ਖਤਮ ਆ। ਬਾਬਾ ਦਾ ਨਾਮ ਠੰਡੇ ਨਾ ਮੰਨਦਾ ਨਹੀਂ
ਠੰਡੇ ਠੰਡੇ ਨਹੀਂ ਨਾ ਨਾ ਠੰਡੇ ਨਹੀਂ ਨਹਾਉਂਦਾ। ਅਸਲੀ ਹੈ ਹੀ ਉਹ ਨਹਾਉਣਾ। ਹਾਂ ਇਹ ਤਾਂ ਕਹਿੰਦਾ ਕਿਤੇ ਖੜੇ ਪਾਣੀ ਚ ਲਿਜਾਓ ਮੈਨੂੰ, ਅਸੀਂ ਕਿਹਾ ਨਹੀਂ ਤੁਰੇ। ਸਾਰਿਆਂ ਦਾ ਗੰਦਾ ਹੋ ਗਿਆ, ਨਹੀਂ ਤਾਂ ਕਾਲੇ ਕੀ ਨਹਾਈ ਜਾਂਦਾ। ਨਹੀਂ ਨਹੀਂ ਛੱਪੜਾਂ 'ਚ ਨਹਾਇਆ, ਇੱਕ ਵਾਰੀ ਨਹਾਤਾ ਹੋਵੇ ਕੋਈ ਫੋੜਾ ਫੈਂਸੀ ਨਹੀਂ ਹੁੰਦਾ ਕਹਿੰਦੇ ਜੀ ਛੱਪੜਾਂ 'ਚ ਵੀ ਨਹਾਉਂਦੇ ਰਹੇ। ਨਾ। ਜੇ ਪਾਣੀ ਛੱਪਣ 'ਚ ਮਤਲਬ ਫੋੜੇ ਫਾੜੇ ਜਦੋਂ ਜੋਕਾਂ ਲੱਗ ਜਾਣੀਆਂ ਸਾਰਾ ਦੂਜਾ ਲੋਕ ਪੀ ਜਾਣੀਆਂ, ਉਹ ਅੱਗੇ ਜੋਕਾਂ ਲੱਗਣੀਆਂ ਸਾਰਾ ਕੁਝ ਸਭ ਕੁਝ ਮੱਖੀਆਂ ਲਾਣੀਆਂ, ਨਹੀਂ, ਹੁਣ ਤਾਂ ਉਹ ਸਾਰਾ ਕੁਝ ਮਰਮਰਾ ਹੀ ਆ ਜਾਣਾ ਇੱਥੇ ਤਲਾਜ ਹੈ, ਪਾਣੀ ਤਾਂ ਖੁੱਲਾ ਆ ਜਾਣਾ। ਕੋਈ ਛੱਪੜ ਸਾਈਆਂ ਵਾਲਾ ਛੱਪੜ ਦੇ ਵਿੱਚ ਸਾਫ ਪਾਣੀ ਉੱਤੇ ਹਮੇਸ਼ਾ ਨਹਾਉਂਦੇ ਰਹੇ ਆ। ਮੈਂ ਮੂੰਹ ਧੋਂਦੇ ਦੇਖੇ ਹੱਥੇ ਬੰਦੇ ਸੀ, ਭਾਂਡੇ ਧੋਂਦੇ ਦੇਖੇ, ਭਾਂਡੇ ਵੀ ਧੋਂਦੇ ਸੀ, ਕੁੜੀਆਂ ਬਰਤਨ ਧੋਂਦੀਆਂ ਸੀ, ਜਾਂ ਮੰਜਾਂ ਛੱਪੜਾਂ ਹੁੰਦੀਆਂ ਵਿੱਚੇ ਕੋਲੀਆਂ ਕਰੀ ਜਾਂਦੇ। ਵਿੱਚੇ ਕੋਲੀਆਂ ਕਰੀ ਜਾਣੀਆਂ ਵਿੱਚੇ ਨਹੀਂ। ਤੁਸੀਂ ਬਾਕੀ ਅੱਜ ਨਾ ਬਾਤ ਠੀਕ ਆ, ਘੁੰਮ ਫਿਰ ਆਓ ਜਿੱਥੇ ਦਿਲ ਕਰਦਾ ਆ, ਪਰ ਜੇ ਤੁਸੀਂ ਕਹਿੰਦੇ ਵੀ ਕੈਨੇਡਾ ਰਹਿਣਾ ਆ ਜਿਹੜਾ ਮਾਹੌਲ ਆ ਉੱਥੇ ਹੈ ਨਹੀਂ, ਇਹ ਨਹੀਂ ਮਿਲਣਾ ਤੁਹਾਨੂੰ। ਅੱਛਾ ਕਿਸੇ ਨੇ ਤੁਹਾਡਾ ਦਰ ਖੋਲਣਾ, ਥਰੱਪ ਨਹੀਂ ਮਾਰਨਾ, ਬੰਦ ਕਹਿਣਾ ਲੰਘ ਲੈਂਦੇ। ਅੱਛਾ ਜੀ। ਸਦਾਈ ਜੇ ਜਿਹੜਾ ਬੰਦਾ ਦੇਖੋ ਜੇ ਬੰਦਾ ਚੰਗਾ ਨਾ ਸਦਾਈਆਂ ਦੇ ਵਿੱਚ 100 ਬੰਦਾ ਮਤਲਬ ਸਦਾਈਆਂ ਦਾ ਆ ਜਾਏ ਨਾ, ਇੱਕ ਚੰਗਾ ਵੀ ਚਲ ਗਿਆ ਉਹ ਵੀ ਸਦਾਈ ਬਣਦਾ। ਇਸ ਬਾਬਾ ਕਰਕੇ ਤੂੰ ਫਿਰ ਐਵੇਂ ਹੀ ਉੱਥੇ ਹੁਣ ਹਿੱਲਣਾ ਸੀ ਜਾ ਕੇ ਕਿੱਥੇ ਕੈਨੇਡਾ। ਮਿਲਣ ਜਾਣਾ ਸੀ ਇਹਨੇ। ਮੇਰਾ ਦਾਣਾ ਪਾਣੀ ਨਹੀਂ ਹੋਇਆ, ਅਸੀਂ ਉੱਥੇ ਰੰਗ ਭਰਦੇ ਯਾਰ ਦਾਣਾ ਅਸੀਂ ਤਾਂ ਉੱਥੇ ਠੀਕ ਨਹੀਂ, ਉੱਥੇ ਮੇਲਾ ਬਣਾ ਦੇਣਾ ਸੀ। ਨਹੀਂ ਦਾਣਾ ਪਾਣੀ ਹੋ ਜਾਣਾ, ਤੂੰ ਸੱਚ ਬਹੁਤਾ ਬੋਲਣ ਲੱਗ ਪਿਆ। ਮਗਰ ਫਿਰ ਮੈਂ ਕੀ ਅਗਲੇ ਨੂੰ ਮਾਫੀ ਦੇ ਸੱਚ ਨਾ ਬੋਲਦਾ, ਦਾਣਾ ਪਾਣੀ ਉੱਠ ਖਲੋਣਾ ਸੀ। ਥੋੜਾ ਜਿਹਾ ਝੂਠ ਬਾਬਾ ਬੋਲਣ ਦਾ ਚੱਲ ਜਾਂਦਾ। ਬਾਕੀ ਆ ਜਿਹੜੇ ਆਪਾਂ ਸਾਰਾ ਕਮਾਲ ਆ ਕਣਕ ਆ ਨਾ, ਹਾਂਜੀ ਜਿੰਨੀਆਂ ਬੋਰੀਆਂ ਪੁੱਛ ਕੇ ਲਿਆਉਨੇ ਆ, ਲਾਲਿਆਂ ਤੋਂ ਕਿਹੜੀ ਪਾਉਣੀ ਆ, ਇਹਨਾਂ ਨੂੰ ਦਫਾ ਕਰੋ, ਉੱਥੇ ਸਿੱਟਿਓ। ਅੱਛਾ ਜੀ। ਡੋਗਿਨੋ ਜਿੱਦਾਂ ਕਣਕ ਉਗਾਉਂਦੇ ਸੀ ਪਹਿਲਾਂ, ਅੱਜ ਤੋਂ 40-50 ਸਾਲ ਪਹਿਲਾਂ, ਉਹੀ ਗੱਲ ਅਮਰੂਦ ਮਰਾਦ ਵੀ ਜਿਹੜੇ ਉਗਾਉਂਦੇ ਆ ਨਾ ਵੀ ਹੁਣ ਆਹ ਲੱਗ ਗਏ ਹਾਂਜੀ। ਇਹਨਾਂ ਨੂੰ ਵੀ ਅਸਲੀ ਅਮਰੂਦ ਦਾ ਬੀਜ ਲਿਆ ਕੇ ਪਹਿਲੇ ਕਿਸੇ ਨੂੰ 10 ਲੱਗਣੇ, ਕਿਸੇ ਨੂੰ ਬਹੁਤ ਲੱਗਣੇ, ਕਿਸੇ ਸੁੰਡੀ ਪੈਣੀ, ਉਹ ਖਾਓ ਫੇਰ ਰਾਜੀ ਹੋਣਾ। ਹਾਂਜੀ ਉਹ ਜਿਹੜਾ ਇੱਕ ਟੀਂਡੇ ਸੀ ਪਹਿਲੇ, ਕੋਈ ਟੀਂਡੇ ਦੇਖੋ, ਜੇ ਟੀਂਡੇ ਲੈਣੇ, ਕਰੇਲੇ ਲੈਣੇ ਜਿਹੜੇ ਜੰਗਲ ਦੇ ਵਿੱਚੋਂ ਲੱਭੂਗੇ, ਉਹ ਇੱਕ ਦੋ ਹੀ ਲੱਭਣੇ, ਭਗੋਲੇ ਆ ਜੋ ਪਤਾ ਸਾਰੀ ਹੁਣ ਬੇਕਾਰ ਆ। ਦੇਖੋ ਬਾਹਰ ਇੱਥੇ ਤਾਂ ਚੱਲ ਮੈਨੂੰ ਪਤਾ ਨਹੀਂ, ਜਿਹੜੀ ਸਾਡੇ ਬਾਹਰ ਕਣਕ ਆ ਨਾ ਕੋਈ ਖਾ ਨਹੀਂ ਸਕਦਾ, ਸਾਰਿਆਂ ਨੂੰ ਗਲੂਟਨ ਆ। ਹਾਂਜੀ ਪਤਾ ਨਹੀਂ ਕਿਹੜਾ ਸਿਆਪਾ ਗਲੂਟਨ, ਮੈਨੂੰ ਤਾਂ ਪਤਾ ਨਹੀਂ ਇਹਨੂੰ। ਫੇਰ ਦੂਜਾ ਦੁੱਧ ਆ, ਕੋਈ ਨਹੀਂ ਵੀ ਉਹ ਲੈਕਟੋਸ ਆ ਸਾਰਿਆਂ ਨੂੰ। ਹਾਂਜੀ ਹੈ ਉਹ ਮੇਰੇ ਕੋਲ ਸਾਡੀ ਕਣਕ ਜਿਹੜਾ ਮਰਜ਼ੀ ਖਾ ਲਵੇ। ਅੱਛਾ ਜੀ। ਮੈਂ ਦੇਸੀ ਬੀਜਦਾ, ਮੈਂ ਵਿੱਚ ਉਹਦੇ ਕੋਈ ਕੱਖ ਨਹੀਂ ਕੱਢਦਾ, ਵਿੱਚ ਉਹ ਟਿੰਜਣ ਤਾਂ ਚੱਲ ਝੋਨੇ ਚ ਹੁੰਦਾ, ਟਿੰਜਣ ਤਾਂ ਕਣਕ ਚ ਤਾਂ ਨਹੀਂ ਹੁੰਦਾ। ਸੇਂਜੀ ਪਾਲਕ ਦਾ ਨਹੀਂ, ਸੇਂਜੀ ਬਾਕੀ ਆ ਬਾਥੂ ਬਹੁਤ ਹੁੰਦਾ ਆ, ਬਾਕੀ ਜਵੀ ਜਿਹੜੀ ਆ ਲੈ ਏਦਾਂ ਸਾਰਾ ਨਾਲ ਹੀ ਉਗਦਾ। ਕਣਕ ਮੈਨੂੰ ਮਤਲਬ 100% ਚੋਂ 15 ਨਿਕਲਦੀ, ਪਰ ਖਾ ਜਿਹੜਾ ਮਰਜ਼ੀ ਲੈਵੇ ਵਧੀਆ। ਇਹ ਬਈ ਇੱਥੋਂ ਵੀ ਸ਼ੁਰੂ ਹੁੰਦੀ ਆ, ਇਧਰੋਂ ਜਾਂਦੀ ਬਈਆਂ। ਹਾਂਜੀ ਉਹ ਟੋਡਰ ਤੋਂ ਸੀ ਇੱਕ ਪਿੱਛੇ ਪਿੰਡ ਬੜਾ ਤਕੜਾ ਨਾ, ਬੜੇ ਤਕੜੇ ਗੁੱਜਰ ਸੀ ਉੱਥੇ ਉਹ ਸਰਦਾਰ ਸੀ ਨਾ ਟੋਡਰ ਕੁੜੀ ਜਿਹੜੇ ਚੱਲੇ ਫੁੱਲੇ ਹੋਣੀ, ਉਹਨਾਂ ਨੇ ਬਾਹਰ ਖੜਾ ਸੀ ਛੇਪਾ ਇੱਕ ਗੁੱਜਰਾਂ ਦਾ ਸੀ ਬੰਦਾ, ਉਹਦਾ ਨਾਂ ਸੀ ਕਾਲੂ ਸੀ, ਕਮਾਲ ਉਹਦਾ ਨਾਂ ਸੀ, ਕਾਲੂ ਸਾਦੀ ਸੀ, ਰੱਡੀ ਮਾਂ ਸੀ, ਕਦਾ ਹੀ ਪੁੱਤ ਸੀ ਉਹਦਾ। ਉਹਨਾਂ ਨੇ ਪਿੱਪਲ ਵੱਢਣਾ ਸੀ, ਉਹ ਤੂੰ ਤਾਂ ਦੇਖੇ ਖੜਾਂਗੇ ਚ ਵਿੱਚ ਲੱਕੜੀ ਦੇ ਕੇ ਏਦਾਂ ਨਹੀਂ ਚੀਰਦੇ ਹੁੰਦੇ, ਇੱਕ ਮੋਢ ਉਹਨਾਂ ਨੇ ਜਾ ਕੇ ਨਾ ਇੱਕ ਲੁਹਾਰ ਸੀ ਨਾਲ ਭੇਜਤਾ ਕਮਾਲ ਨੂੰ, ਕਾਲੂ ਨੂੰ। ਲੋਕੀ ਕਾਲੂ ਸਾਦੇ ਸੀ, ਉਹਦੀ ਮਾਂ ਤਾਂ ਕਮਾਲ ਸਾਦੀ ਸੀ। ਉਹ ਗਏ ਨੇ ਫਿਰ ਜੋੜ ਪਿਆ ਹੋਇਆ ਤੇ ਰੋਟੀ ਲੈ ਕੇ ਗਏ, ਦੱਸੀ ਰੋਟੀ ਵੀ ਲੈ, 2 ਸਿਰ ਮੱਖਣ ਲਗਾਇਆ ਵਗੈਰਾ ਬੂਰਾ ਰਹੇ। ਉਹ ਮਿਸਤਰੀ ਨੇ ਉਹ ਕਾਲੂ ਨੇ ਸਾਰੀ ਖਾ ਕੇ ਤਾਂ ਚਾਟੀ ਭੰਨਤੀ। ਕਹਿਣਗੇ ਇਹ ਟੱਟੂ ਦੇ ਚੌਧਰੀ ਜੇ ਦੁੱਲੇ ਫੁੱਲੇ ਤਾਜ ਵਗੈਰੇ ਬਣੇ ਫਿਰਦੇ ਆ, 2 ਬੰਦੇ ਨੇ 2 ਬੰਦਿਆਂ ਦੀ ਟਿੱਕੀ ਦੇ ਨਹੀਂ ਸਕਦੇ। ਪਿੱਪਲ ਅਸੀਂ ਕਹਿੰਦੇ 200 ਮਣ ਦਾ ਚੀਰ ਕੇ ਰੱਖ ਦਿੱਤਾ। ਪਿੱਪਲ ਪਹਿਲਾਂ ਪੱਟ ਕੇ ਚੀਰ ਕੇ ਰੱਖ ਕੇ ਬਾਦੇ ਬਣਾ ਕੇ ਰੱਖ, ਤਕੜੇ ਬੰਦੇ ਸੀ ਉਹ। ਜਾ ਕੇ ਜਿਹੜਾ ਕੰਮੀ ਰੋਟੀ ਲੈ ਕੇ ਗਿਆ ਸੀ ਨਾ, ਉਹਨੇ ਜਾ ਕੇ ਉਹਨਾਂ ਨੂੰ ਜਾ ਕੇ ਦੱਸ ਦਿੱਤਾ ਘਰ ਉਹਨਾਂ ਦੇ ਸਰਦਾਰਾਂ ਚੌਧਰੀਆਂ ਨੂੰ। ਉਹ ਕਹਿੰਦੇ ਚੰਗਾ ਇਹਦੀ ਕਾਲੂ ਦੇ ਕੰਮ ਲੁਹਾਰ ਨੇ ਤਾਂ ਕੋਈ ਨਹੀਂ, ਲੁਹਾਰ ਨੇ ਤਾਂ ਕੀ ਕਹਿਣਾ ਸੀ, ਉਹ ਗੁੱਜਰ ਨੇ ਨਾ ਕੀਤੀ ਆ ਸ਼ਰੀਕਾ, ਉਹਨੇ ਕੀਤਾ, ਉਹਨੇ ਸਾਡੀ ਮਿੱਟੀ ਪੱਟੀ ਸਾਲੇ ਨੂੰ, ਇਹਨੂੰ ਸਾਲੇ ਨੂੰ ਖਰਾ ਕੇ ਹੀ ਮਾਰਨਾ, ਇਹਨੂੰ ਖਰਾ ਕੇ ਮਾਰਨਾ। ਉਹ ਬਾਵਾ ਢੇਰ ਪੈ ਗਈ, ਸਾਲ 6 ਮਹੀਨੇ ਪੈ ਗਏ, ਤਾਂ ਮੁੜ ਕੇ ਫੇਰ ਕਹਿਣ ਲੱਗੇ ਵੀ ਕਮਾਲ ਰੱਖਿਆ ਅੱਜ ਤੈਨੂੰ ਸਾਡੇ ਵੱਲ ਦਾਵਤ ਆ। ਉਹਨੇ ਕਿਹਾ ਅੱਛਾ ਸਰਚੌਰੀਆਂ ਦੇ ਸਰਦਾਰ ਹੀ ਸੀ ਉਹ ਵੀ। ਆਹੋ ਉਹਨੇ ਕਿਹਾ ਠੀਕ ਆ ਕੁਛ ਬੜਾ। ਉਹਨਾਂ ਨੇ 10 ਕਿਲੋ 12 ਕਿਲੋ ਦਾ ਕੀਤਾ ਬੱਕਰਾ, 4 ਕਿਲੋ ਪਾਇਆ ਵਿੱਚ ਘਿਓ,
ਗਰਮੀਆਂ ਦੇ ਦਿਨ ਸੀ ਵਿੱਚ ਮਸਾਲੇ ਪਾ ਕੇ ਤਾਂ ਕਾਲੂ ਨੂੰ ਮਸਾਲੇ ਜਿਹੜੇ ਨਾਲ ਸੀ ਉਹਨਾਂ ਨੂੰ ਭੋਰਾ ਭੋਰਾ ਪਾਤਾ ਉਧਰ ਕਰਦੇ ਤਾਂ ਉਹਦੇ ਮੂਹਰੇ ਪਰਾਤ ਭਰ ਕੇ ਰੱਖਤੀ। ਉਹਦੇ ਇੱਕ ਪਰਾਤ ਖਾ ਲਈ, ਦੂਜੀ ਵਾਰ 10 ਕਿਲੋ ਦਾ ਬੱਕਰਾ ਵੀ ਖਾ ਗਿਆ, 2-3 ਕਿਲੋ ਘਿਓ ਸੀ ਵਿੱਚ ਉਹ ਵੀ ਪੀ ਗਿਆ। ਪੀ ਕੇ ਤਾਂ ਕਹਿਣ ਲੱਗੇ ਵੀ ਜਾ ਵੀ ਹੁਣ ਮਰੂਗਾ ਸਾਲਾ। ਖਾ ਕੇ ਉਹਨੇ ਕੀਤਾ, ਉਹ ਚੱਕਿਆ ਸੜੀ ਹੁੱਕੀ ਸੀ ਉਹਦੇ ਪੈਦਾ ਹੁੱਕੀ ਚੱਕੀ ਚੱਕ ਕੇ ਤਾਂ ਪਿੱਛੇ ਦੇਸ਼ ਹੁੰਦੇ ਸੀ ਤਕੀਏ ਦੇ ਆਲੇ ਦੁਆਲੇ ਹੁੰਦੇ ਸੀ ਖੰਦਕ ਲੱਗੀ। ਉਹਨੇ ਕਈ ਚੱਕੀ ਕਈ ਚੱਕ ਕੇ ਖੰਦਕ ਦੇ ਨਾਲ ਨਾ ਮਿੱਟੀ ਚਾੜਨ ਲੱਗ ਪਿਆ। ਚਾੜੀ ਗਿਆ ਮਿੱਟੀ ਗਵਾਂਢ ਸੀ ਲੱਸੀ ਖੱਟੀ, ਜਦੋਂ ਥਿਆ ਕਿ ਹਾਜ਼ਮਾ ਲੱਸੀ ਉਹ ਲੱਸੀ ਪੀ ਗਿਆ। ਉਹ ਸਾਰਾ ਕੁਛ ਕਰ ਗਿਆ। ਉਹਦੀ ਮਾਂ ਨੂੰ ਜਾ ਕੇ ਕਹਿੰਦੇ ਬੰਦੇ ਕਿ ਅੱਜ ਤੇਰੇ ਕਮਾਲ ਨੇ ਕਾਲੂ ਨੇ ਅਮਾ ਮਾਰ ਜਾਣਾ। ਅਖੇ ਮਾਰ ਜਾਣਾ, ਤੁਸੀਂ ਮਾਰ ਜਾਓ, ਮੇਰਾ ਕਮਾਲ ਕਿਉਂ ਮਰੇ? ਆਖੇ ਕਿਉਂ? ਆਖੇ ਚੌਧਰੀਆਂ ਨੇ 10 ਕਿਲੋ ਗੋਸ਼ਤ ਖਿਲਾਤਾ ਤੇ 4 ਕਿਲੋ ਘਿਓ ਛੋੜਾ ਪਲਾਤਾ। ਸਾਰਾ ਉਹਨੇ ਖਾ ਕੇ ਮਰ ਜਾਊਗਾ। ਕਹਿੰਦੀ ਉਹਨੂੰ ਕੱਖ ਨਹੀਂ ਬਣਾਇਆ। ਜਿੱਦਣ ਕਾਲੂ ਜੰਮਿਆ ਕਹਿੰਦੀ ਮੈਂ 5 ਸੇਰ ਘਿਓ ਪੀਤਾ ਸੀ। ਜਿੱਦਣ ਜੰਮਿਆ ਕਹਿੰਦੀ ਮੈਂ 5 ਸੇਰ ਘਿਓ ਪੀਤਾ ਸੀ। ਉਹਨੂੰ ਕੁਛ, ਉਹ ਸੱਚੀ ਉਹਨੂੰ ਕੁਛ ਨਹੀਂ ਹੋਇਆ। ਇਦਾਂ ਹੀ ਹੁਣ ਜਿਹੜੇ ਤਗੜੇ ਬੰਦੇ ਨਿਰਣੇ ਕਾਲ ਦੇ ਮੂਲੀ ਖਾ ਲਓ, ਲੱਸੀ ਪੀ ਲਓ, ਜਾ ਕੇ ਕਈ ਬਣੀ ਕੁਛ ਨਹੀਂ ਹੋਣਾ। ਹੁਣ ਆਮ ਬੰਦੇ ਨੇ ਤੁਸੀਂ ਹਦਵਾਣਾ ਖਾ ਲਿਆ ਤੇ ਲੱਸੀ ਪੀ ਲਈ, ਮੂਲੀਆਂ ਮੱਲ ਖਾ ਕੇ ਤੇ ਆਪੇ ਉਹਨੇ ਨੋਰੀਆ ਉਸੇ ਵੇਲੇ ਮਰ ਜਾਣਾ। ਜਿਹੜਾ ਤਗੜਾ ਉਹਨੂੰ ਕੋਈ ਫਰਕ ਨਹੀਂ ਹੈ, ਜਿਹਨੇ ਜਾ ਕੇ ਕਹੀ ਫੜ ਲੈਣੀ ਹੈ। ਛੋੜਾ ਬੜਾ ਸੀ ਉਹਦੇ ਮੂਹਰੇ ਖੜਦਾ ਹੀ ਕੋਈ ਨਹੀਂ। ਉਹਦਾ ਇੱਕ ਉਸਤਾਦ, ਉਹਦਾ ਇੱਕ ਸ਼ਾਗਿਰਦ ਪੈ ਗਿਆ ਮੁੰਡਾ ਬੜਾ ਟੈਟ ਪੈ ਜ਼ੋਰ ਵਾਲਾ ਬੜਾ ਤਾਂ ਮੱਠਾ। ਜਵਾਨ ਦੇ ਜਾਣਾ ਦੇਖਣਾ ਹੈ ਨਾ, ਜ਼ੋਰ ਵਾਲਾ ਇੰਨਾ ਸੀ ਮੋਹਰੇ ਫਸਾ ਕੇ ਨਾ ਜਾਣੀ ਮੱਠਾ ਉਹਦਾ ਜਿਹੜਾ ਦਾ ਮਾਰੇ ਕਹਿਣਾ ਕਿ ਉਹ ਮੱਠਾ ਬਹੁਤਾ ਸੀ। ਉਹ ਨੂਰ ਮੁਹੰਮਦ ਰੁੱਖਲ ਕੋ ਆਇਆ, ਉਹਦਾ ਪਿਓ ਕਹਿਣ ਲੱਗਾ ਯਾਰ ਤੂੰ ਜਵਾਨ ਆ, ਭਲਵਾਨ ਆ, ਮੁੰਡਾ ਤੇਰੇ ਨਾਲੋਂ ਵੀ ਜ਼ੋਰ ਵਾਲਾ। ਦੂਗਾ ਪਾਸਾ ਹੀ ਨਹੀਂ ਪਸਦਾ, ਭੈਣ ਚੋ ਮੱਠਾ ਹੀ ਬਹੁਤ ਆ। ਉਹ ਕਹਿੰਦਾ ਉਹਨੂੰ ਮੁੰਡੇ ਨੂੰ ਲਿਆ ਮੇਰੇ ਕੋ। ਮੁੰਡੇ ਨੂੰ ਲਿਆਂਦਾ, ਉਹਨੇ ਕਿਹਾ ਬੱਕਰਾ ਲਿਆ 20 ਕਿਲੋ ਦਾ ਜਾਂ 10-10 ਕਿਲੋ ਦੇ ਲਿਆ। 2 ਬੱਕਰੇ ਲਿਆ ਕੇ ਕਰਕੇ ਗੋਸ਼ਤ ਕਰਕੇ ਬੇਸਦਾ ਕਰਕੇ ਤਾਂ ਥੱਲੇ ਪਾਉਣਾ ਗੋਸ਼ਤ 20 ਸੇ ਰਾਤ ਨੂੰ ਗੋਸ਼ਤ ਤੇ ਪਾਉਣਾ। ਸਵੇਰ ਨੂੰ ਉਹ ਗੋਸ਼ਤ ਕੁੱਤਿਆਂ ਨੂੰ ਪਾ ਦੇਣਾ। 15 ਦਿਨ ਪਾਇਆ। 15 ਦਿਨਾਂ ਤੋਂ ਬਾਅਦ ਫੇਰ ਉਹਨੇ ਕਿਹਾ ਛੱਡ ਹੁਣ ਖਾੜੇ ਦੇ ਵਿੱਚ ਉਹਨੂੰ। ਜਦ ਖਾੜੇ ਦੇ ਵਿੱਚ ਛੱਡਿਆ, ਮੈਂ ਕਿਹਾ ਕਦੇ ਜਵਾਨ ਨੂੰ ਪਤਾ ਹੀ ਨਹੀਂ ਲੱਗੇ ਵੀ ਇਹ ਜਵਾਨ ਕਹਿੰਦੇ ਜਿਹੜੇ ਪਾਸੇ ਮਾਰੇ ਚੱਕ ਕੇ ਉਹਨੇ ਇਹੋ ਜਿਹੇ ਆ ਵੀ ਨੁਕਸੇ ਕਰਦੇ ਰਹੇ। ਅਗਲੇ ਗੋਸ਼ਤ ਉਹਨੂੰ ਖਿਲਾਇਆ ਨਹੀਂ, ਗੋਸ਼ਤ ਦੇ ਉੱਤੇ ਪਾਇਆ ਤਾਂ ਉਹਦਾ ਜਿਹੜਾ ਮੱਠ ਸੀ ਨਾ, ਮੱਠ ਚੱਕਿਆ। ਨੂਰ ਮੁਹੰਮਦ ਰੁੱਖਲ ਨੇ ਆਏ ਵੀ ਮੰਗਦੇ ਸੀ, ਜਿਹੜੇ ਕਸ਼ਮੀਰੀਆਂ ਕੋ ਗੋਡੇ ਸੀ ਨਾ ਭੋਲੇ ਇਹਨਾਂ ਦੇ ਕੋਲੇ ਇਹ ਵੀ ਮੰਗਦੇ ਸੀ। ਉਹ ਫਿਰ ਉਹਨਾਂ ਨੇ ਆਪੇ ਕਿਹਾ ਵੀ ਅਸੀਂ ਵੀ, ਉਹਨਾਂ ਨੇ ਕਿਹਾ ਵੀ ਜੇ ਪਿੱਠ ਲਾ ਗਿਆ ਸਾਤੋਂ ਗੁਰਜ ਲੈ ਜਾਣੀਆਂ। ਬੜਾ ਵੱਡਾ ਜਵਾਨ ਸੀ, 4.5 ਮਣ ਦਾ ਵਜਨ ਸੀ ਕਹਿੰਦੇ ਉਹ।